ਜਦੋਂ ਦੁਨੀਆ ਖਾਮੋਸ਼ ਹੋਵੇ ਔਰ ਤਾਕਤਵਰ ਜਿਹੜਾ ਨਾ ਉਹ ਅੱਖਾਂ ਚੁਰਾਵੇ ਔਰ ਜਦੋਂ ਇਨਸਾਨੀਅਤ ਸਿਆਸੀ ਮਫਾਦਾਤ ਦੇ ਥੱਲੇ ਬਿਲਕੁਲ ਹੀ ਦਬ ਜਾਵੇ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਜਿਹੜਾ ਫਿਰ ਮੁਲਕ ਇੱਕ ਅਸੂਲੀ ਮੌਕਫ ਇਖਤਿਆਰ ਕਰੇ ਨਾ ਉਹੀ ਮੁਲਕ ਤਾਰੀਖ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਗਜ਼ਾ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦਾ ਮੌਕਫ ਵੀ ਕੁਝ ਇਸੇ ਤਰ੍ਹਾਂ ਦਾ ਹੈ। ਗਜ਼ਾ ਜਿਹੜਾ ਹੈ ਸਿਰਫ ਇੱਕ ਜੋਗਰਾਫੀ ਖਿਤਾ ਨਹੀਂ ਹੈਗਾ ਬਲਕਿ ਆਲਮੀ ਜ਼ਮੀਰ ਦਾ ਵੀ ਇੱਕ ਇਮਤਿਹਾਨ ਬਣ ਚੁੱਕਿਆ ਹੈ। ਬੱਚਿਆਂ ਦੀਆਂ ਲਾਸ਼ਾਂ ਹਸਪਤਾਲਾਂ ਦੇ ਉੱਤੇ ਬੰਬਾਰੀ ਖੁਰਾਕ ਦੀ ਕਿੱਲਤ ਅਦਵਿਆਤ ਦੀ ਕਿੱਲਤ ਇਹ ਸਾਰਾ ਕੁਝ ਦੁਨੀਆ ਨੇ ਆਪਦੀਆਂ ਅੱਖਾਂ ਦੇ ਨਾਲ ਦੇਖਿਆ ਲੇਕਿਨ ਇੱਥੇ ਸਵਾਲ ਇਹ ਹੈ ਕਿ ਦੁਨੀਆ ਨੇ ਦੇਖਿਆ ਤਾਂ ਹੈਗਾ ਪਰ ਇਸ ਦੁਨੀਆ ਨੇ ਕੀਤਾ ਕੀ ਔਰ ਪਾਕਿਸਤਾਨ ਦਾ ਮੌਕਫ ਜਿਹੜਾ ਹੈ ਉਹ ਬਿਲਕੁਲ ਵਾਜ਼ਿਹ ਹੈ। ਗਜ਼ਾ ਜਾਂ ਫਲਸਤੀਨ ਦਾ ਕੋਈ ਵੀ ਜਿਹੜਾ ਹੱਲ ਹੈ ਨਾ ਉਹ ਤਾਕਤ ਦੇ ਜ਼ੋਰ ਦੇ ਉੱਤੇ ਤੁਸੀਂ ਮੁਸਲਤ ਨਹੀਂ ਕਰ ਸਕਦੇ। ਕੋਈ ਵੀ ਅਮਨ ਫੋਰਸ ਉਸ ਵਕਤ ਤੱਕ ਜਿਹੜੀ ਹੈ ਨਾ ਉਹ ਕੰਮ ਨਹੀਂ ਕਰ ਸਕਦੀ ਜਦੋਂ ਤੱਕ ਉਹ ਫਲਸਤੀਨੀ ਆਵਾਮ ਦੀ ਮਰਜ਼ੀ ਅਕਵਾਮੇ ਮੁਤਹਦਾ ਦੇ ਚਾਰਟਰ ਔਰ ਬੈਨ ਅਲ-ਅਕਵਾਮੀ ਕਵਾਨੀਨ ਦੇ ਮੁਤਾਬਿਕ ਨਾ ਹੋਵੇ। ਪਾਕਿਸਤਾਨ ਨੇ ਆਲਮੀ ਬਰਾਦਰੀ ਤੋਂ ਮੁਤਾਲਬਾ ਕੀਤਾ ਕਿ ਫੌਰੀ ਜੰਗਬੰਦੀ ਹੋਵੇ। ਇਨਸਾਨੀ ਇਮਦਾਦ ਜਿਹੜੀ ਨਾ ਉਹ ਬਿਲਾ ਰੁਕਾਵਟ ਪਹੁੰਚਣੀ ਚਾਹੀਦੀ ਹੈ ਔਰ ਫਲਸਤੀਨੀਆਂ ਨੂੰ ਇਜਤਮਾਈ ਸਜ਼ਾ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਬੰਦ ਕਰਨਾ ਚਾਹੀਦਾ। ਗਜ਼ਾ ਫੋਰਸ ਦੇ ਹਵਾਲੇ ਨਾਲ ਪਾਕਿਸਤਾਨ ਨੇ ਇਹ ਵੀ ਚੀਜ਼ ਵਾਜ਼ਿਹ ਕੀਤੀ ਹੈ ਕਿ ਅਗਰ ਆਲਮੀ ਬਰਾਦਰੀ ਵਾਕਈ ਅਮਨ ਚਾਹੁੰਦੀ ਹੈ ਤੇ ਸਭ ਤੋਂ ਪਹਿਲੇ ਜਿਹੜੀ ਆ ਜਾਰੀਅਤ ਹੁੰਦੀ ਪਈ ਹੈ ਨਾ ਇਸ ਜਾਰੀਅਤ ਨੂੰ ਰੋਕੇ। ਪਾਕਿਸਤਾਨ ਨੇ ਇਸ ਮੁਨਾਫਕਤ ਨੂੰ ਵੀ ਬੇਨਕਾਬ ਕੀਤਾ ਹੈ ਕਿ ਪਹਿਲੇ ਅੱਗ ਲਾਓ ਫਿਰ ਆਪ ਹੀ ਫਾਇਰ ਫਾਈਟਰ ਬਣ ਕੇ ਆ ਕੇ ਉਸ ਅੱਗ ਨੂੰ ਬੁਝਾਓ। बिस्मिल्लाहिर्रहमानिर्रहीम अस्सलाम वालेकुम नाज़रीन तुसीं देख रहे हो 360 डिजिटल पंजाबी और मैं हाँ तुहाडी मेज़बान शुमाइल नियाज़। आज दा व्लॉग शुरू करते हैं। ਜਦੋਂ ਦੁਨੀਆ ਖਾਮੋਸ਼ ਹੋਵੇ ਔਰ ਤਾਕਤਵਰ ਜਿਹੜਾ ਨਾ ਉਹ ਅੱਖਾਂ ਚੁਰਾਵੇ ਔਰ ਜਦੋਂ ਇਨਸਾਨੀਅਤ ਸਿਆਸੀ ਮਫਾਦਾਤ ਦੇ ਥੱਲੇ ਬਿਲਕੁਲ ਹੀ ਦਬ ਜਾਵੇ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਜਿਹੜਾ ਫਿਰ ਮੁਲਕ ਇੱਕ ਅਸੂਲੀ ਮੌਕਫ ਇਖਤਿਆਰ ਕਰੇ ਨਾ ਉਹੀ ਮੁਲਕ ਤਾਰੀਖ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਗਜ਼ਾ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦਾ ਮੌਕਫ ਵੀ ਕੁਝ ਇਸੇ ਤਰ੍ਹਾਂ ਦਾ ਹੈ। ਇਹ ਕੋਈ ਜਜ਼ਬਾਤੀ ਬਿਆਨ ਨਹੀਂ ਹੈ ਔਰ ਨਾ ਹੀ ਕੋਈ ਵਕਤੀ ਸਫਾਰਤੀ ਚਾਲ ਹੈ ਬਲਕਿ ਇਹ ਇੱਕ ਵਾਜ਼ਿਹ ਜ਼ਿੰਮੇਦਾਰ ਔਰ ਅਸੂਲਾਂ ਦੇ ਉੱਤੇ ਮਬਨੀ ਰਿਆਸਤੀ ਮੌਕਫ ਹੈ ਜੋ ਪਾਕਿਸਤਾਨ ਨੂੰ ਇੱਕ ਵਾਰੀ ਫਿਰ ਆਲਮੀ ਜ਼ਮੀਰ ਦੀ ਆਵਾਜ਼ ਦੇ ਤੌਰ ਤੇ ਸਾਹਮਣੇ ਲੈ ਕੇ ਆਂਦਾ। ਅੱਛਾ ਆਪਾਂ ਗਜ਼ਾ ਦੇ ਬਾਰੇ ਗੱਲ ਕਰਦੇ ਪਏ ਹਾਂ। ਗਜ਼ਾ ਜਿਹੜਾ ਹੈ ਸਿਰਫ ਇੱਕ ਜੋਗਰਾਫੀ ਖਿਤਾ ਨਹੀਂ ਹੈਗਾ ਬਲਕਿ ਆਲਮੀ ਜ਼ਮੀਰ ਦਾ ਵੀ ਇੱਕ ਇਮਤਿਹਾਨ ਬਣ ਚੁੱਕਿਆ ਹੈ। ਬੱਚਿਆਂ ਦੀਆਂ ਲਾਸ਼ਾਂ ਹਸਪਤਾਲਾਂ ਦੇ ਉੱਤੇ ਬੰਬਾਰੀ ਖੁਰਾਕ ਦੀ ਕਿੱਲਤ ਅਦਵਿਆਤ ਦੀ ਕਿੱਲਤ ਇਹ ਸਾਰਾ ਕੁਝ ਦੁਨੀਆ ਨੇ ਆਪਦੀਆਂ ਅੱਖਾਂ ਦੇ ਨਾਲ ਦੇਖਿਆ ਲੇਕਿਨ ਇੱਥੇ ਸਵਾਲ ਇਹ ਹੈ ਕਿ ਦੁਨੀਆ ਨੇ ਦੇਖਿਆ ਤਾਂ ਹੈਗਾ ਪਰ ਇਸ ਦੁਨੀਆ ਨੇ ਕੀਤਾ ਕੀ। ਇਸੇ ਪੈਸੇ ਮੰਜ਼ਰ ਦੇ ਵਿੱਚ ਜਦੋਂ ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਗਜ਼ਾ ਦੇ ਵਿੱਚ ਅਮਨ ਫੋਰਸ ਜਾਂ ਟੈਕਨੋਕ੍ਰੇਟ ਸੈਟਅਪ ਵਰਗੇ ਜਿਹੜੇ ਆਪਸ਼ਨਸ ਨੇ ਉਹ ਜ਼ੇਰੇ ਬਹਿਸ ਆਏ ਤਾਂ ਪਾਕਿਸਤਾਨ ਨੇ ਨਾ ਤਾਂ ਕੋਈ ਜਲਦਬਾਜ਼ੀ ਦਿਖਾਈ ਔਰ ਨਾ ਹੀ ਖਾਮੋਸ਼ੀ ਇਖਤਿਆਰ ਕੀਤੀ। ਪਾਕਿਸਤਾਨ ਨੇ ਉਹ ਗੱਲ ਕੀਤੀ ਜਿਹੜੀ ਕਿ ਇੱਕ ਜ਼ਿੰਮੇਦਾਰ ਰਿਆਸਤ ਨੂੰ ਕਰਨੀ ਚਾਹੀਦੀ ਹੈ। ਉਹ ਕਿਹੜੀ ਗੱਲ ਹੈ ਜੀ? ਉਸੂਲ ਕਾਨੂੰਨ ਔਰ ਇਨਸਾਨੀਅਤ ਇਹਦੀ ਬੁਨਿਆਦ ਦੇ ਉੱਤੇ ਪਾਕਿਸਤਾਨ ਨੇ ਗੱਲ ਕੀਤੀ ਔਰ ਪਾਕਿਸਤਾਨ ਦਾ ਮੌਕਫ ਜਿਹੜਾ ਹੈ ਉਹ ਬਿਲਕੁਲ ਵਾਜ਼ਿਹ ਹੈ। ਗਜ਼ਾ ਜਾਂ ਫਲਸਤੀਨ ਦਾ ਕੋਈ ਵੀ ਜਿਹੜਾ ਹੱਲ ਹੈ ਨਾ ਉਹ ਤਾਕਤ ਦੇ ਜ਼ੋਰ ਦੇ ਉੱਤੇ ਤੁਸੀਂ ਮੁਸਲਤ ਨਹੀਂ ਕਰ ਸਕਦੇ। ਕੋਈ ਵੀ ਅਮਨ ਫੋਰਸ ਉਸ ਵਕਤ ਤੱਕ ਜਿਹੜੀ ਹੈ ਨਾ ਉਹ ਕੰਮ ਨਹੀਂ ਕਰ ਸਕਦੀ ਜਦੋਂ ਤੱਕ ਉਹ ਫਲਸਤੀਨੀ ਆਵਾਮ ਦੀ ਮਰਜ਼ੀ ਅਕਵਾਮੇ ਮੁਤਹਦਾ ਦੇ ਚਾਰਟਰ ਔਰ ਬੈਨ ਅਲ-ਅਕਵਾਮੀ ਕਵਾਨੀਨ ਦੇ ਮੁਤਾਬਿਕ ਨਾ ਹੋਵੇ। ਔਰ ਪਾਕਿਸਤਾਨ ਨੇ ਇੱਕ ਗੱਲ ਦੋ ਟੋਕ ਅੰਦਾਜ਼ ਦੇ ਵਿੱਚ ਕਹੀ ਕਿ ਮਸਲੇ ਦਾ ਹੱਲ ਕਿਸੇ ਵੀ ਨਵੇਂ ਤਜਰਬੇ ਜਾਂ ਆਰਜ਼ੀ ਇੰਤਕਾਮ ਦੇ ਵਿੱਚ ਨਹੀਂ ਹੈ ਬਲਕਿ ਫਲਸਤੀਨੀਆਂ ਦੇ ਹੱਕੇ ਖੁਦਰਾਦੀਅਤ ਔਰ ਦੋ ਰਿਆਸਤੀ ਹੱਲ ਦੇ ਵਿੱਚ ਹੈ। ਪਾਕਿਸਤਾਨ ਨੇ ਨਾ ਤਾਂ ਕਿਸੇ ਬਲਾਕ ਦੇ ਵਿੱਚ ਅੰਧੀ ਤਕਲੀਦ ਕੀਤੀ ਹੈ ਔਰ ਨਾ ਹੀ ਕਿਸੇ ਤਾਕਤ ਦੇ ਦਬਾਅ ਦੇ ਵਿੱਚ ਆ ਕੇ ਆਪ ਦਾ ਕੋਈ ਮੌਕਫ ਬਦਲਿਆ ਬਲਕਿ ਇਹ ਆਖਿਆ ਕਿ ਅਮਨ ਫੋਰਸ ਹੋਵੇ ਜਾਂ ਕੋਈ ਵੀ ਅਬੂਰੀ ਇੰਤਜ਼ਾਮ ਇਹਦਾ ਮਕਸਦ ਸਿਰਫ ਔਰ ਸਿਰਫ ਇਨਸਾਨੀ ਜਾਨਾਂ ਦਾ ਤਹਫੁਜ਼ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਨਜਾਇਜ਼ ਕਬਜ਼ੇ ਦੇ ਉੱਤੇ ਆ ਕੇ ਕਾਨੂੰਨੀ ਕੋਈ ਜਵਾਜ਼ ਬਣਾ ਦੇਣਾ। ਇਹ ਉਹ ਲਾਈਨ ਹੈ ਜੋ ਕਿ ਪਾਕਿਸਤਾਨ ਨੂੰ ਬਾਕੀ ਜਿਹੜੇ ਸ਼ੋਰ ਮਚਾਉਣ ਵਾਲੇ ਮਮਾਲਿਕ ਨੇ ਉਹਨਾਂ ਤੋਂ ਕਾਫੀ ਅਲੱਗ ਥਲੱਗ ਕਰ ਦਿੰਦੀ ਹੈ ਔਰ ਪਾਕਿਸਤਾਨ ਦਾ ਜਿਹੜਾ ਇੱਕ ਮੁਸਬਤ ਇਮੇਜ ਹੈ ਉਹ ਸਾਹਮਣੇ ਲੈ ਕੇ ਆਂਦੀ ਹੈ ਕਿਉਂਕਿ ਇਹਨੇ ਸਿਰਫ ਔਰ ਸਿਰਫ ਮੁਜ਼ਮਤ ਦੇ ਉੱਤੇ ਇਕਤਫਾ ਨਹੀਂ ਕੀਤਾ ਬਲਕਿ ਅਮਲੀ ਸਫਾਰਤੀ ਜਿਹੜੀ ਜ਼ੁਬਾਨ ਹੈ ਉਹ ਇਸਤੇਮਾਲ ਕੀਤੀ ਹੈ। ਪਾਕਿਸਤਾਨ ਨੇ ਆਲਮੀ ਬਰਾਦਰੀ ਤੋਂ ਮੁਤਾਲਬਾ ਕੀਤਾ ਕਿ ਫੌਰੀ ਜੰਗਬੰਦੀ ਹੋਵੇ। ਇਨਸਾਨੀ ਇਮਦਾਦ ਜਿਹੜੀ ਨਾ ਉਹ ਬਿਲਾ ਰੁਕਾਵਟ ਪਹੁੰਚਣੀ ਚਾਹੀਦੀ ਹੈ ਔਰ ਫਲਸਤੀਨੀਆਂ ਨੂੰ ਇਜਤਮਾਈ ਸਜ਼ਾ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਬੰਦ ਕਰਨਾ ਚਾਹੀਦਾ ਹੈ। ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਪਾਕਿਸਤਾਨ ਨੇ ਗਜ਼ਾ ਦੇ ਮਾਮਲੇ ਦੇ ਉੱਤੇ ਕੋਈ ਵੀ ਮਜ਼ਹਬੀ ਜਜ਼ਬਾਤੀ ਨਾਰੇ ਨਹੀਂ ਲਾਏ ਕਿਉਂਕਿ ਇਹਨੇ ਇਨਸਾਨੀ ਹਕੂਕ
बैनुल अक़वामी कावानीन और अक़वामे मुत्तहिदा दी जिम्मेदारियां दे फ्रेमवर्क ਨੂੰ ਵੀ ਆਪਣੇ ਸਾਹਮਣੇ ਰੱਖਿਆ और यही वजह है कि पाकिस्तान का मौकफ संजीदा हल्कों के सुनिया जाता है कि पाकिस्तान सिर्फ और सिर्फ रौला नहीं पाता, शोर नहीं करता। अज भी जो कई ममालिक अपने तजादात की वजह तो शर्मिंदा नजर आते हैं तो पाकिस्तान एक वाजे और साफ पोजिशन के नाल खड़ा होया दिखाई देता है और यही चीज़ गजा दे विच भी सामने आई है। गजा फोर्स के हवाले नाल पाकिस्तान ने यह भी चीज़ वाजे की है कि अगर आलमी बरादरी वाकई अमन चाहती है तो सब तो पहले जिहड़ी जारियत होंदी पई है ना, इस जारियत नूं रोके। अमन फोर्स का तसव्वुर उस वक्त तक बिल्कुल ही बेमानी है, उहदा कोई मतलब ही नहीं हैगा, उहदा कोई फायदा नहीं हैगा जदों तक ये जिहड़ी गोलाबारी है, जदों तक ये जिहड़ी बमबारी है वो जारी है। ये बंद होनी चाहिए। पाकिस्तान ने इस मुनाफकत नूं भी बेनकाब किया है कि पहले अग लाओ फिर आप ही फायर फाइटर बन के आके तो उस अग नूं बुझाओ। पाकिस्तान के दो चेहरे नहीं है, बहुत सारे मुल्कों के दो चेहरे ने, करते कुछ है हुंदे कुछ है। बहरहाल जिहड़ा ये मौकफ है पाकिस्तान की खारजा पॉलिसी दे विच एक जिहड़ा तसलसल है उन्होंने जाहिर करता है। पाकिस्तान के इंडोनेशिया के नाल दफाई तालुकात देख ले तुसी, पाकिस्तान के रशिया नाल तालुकात देख ले तुसी, गजा दे विच पाकिस्तान का जिहड़ा मौकफ है वो भी वाज़े है। यानी पाकिस्तान ने इस मामले के उत्ते शोर नहीं किया। गजा के मामले के उत्ते पाकिस्तान की यही इखलाकी जिहड़ी मुस्तकिल मिजाजी है ना, इन्हें आलमी सतह के उत्ते एक असूली रियासत के तौर पर पाकिस्तान को पेश किया है। इत्थे ये भी गल काबिल जिक्र है कि पाकिस्तान ने किसी भी मुमकिन बैनुल अक़वामी इकदाम के उत्ते अंधा एतमाद जाहिर नहीं किया, बल्कि ये आख्या कि यह तजवीज़ का एक जिहड़ी है ना वो बड़ी बारीक बीनी है, उसका जायजा लिया जाए और एक सफारती पुख्तगी की अलामत है, ना कि जज्बात विच बह जाने की कोई जिद है, बल्कि सोच समझ के कानून के मुताबिक और ज़मीनी हकायक नूं मद्देनज़र रखते हुए फैसला करना चाहिए। पर पाकिस्तान हमेशा अपने असूल के उत्ते अपने मौकफ के उत्ते खड़ा रहिंदा है। अज जदों आलमी निज़ाम के उत्ते सवाल हुंदे पे है, जदों अक़वामे मुत्तहिदा दी साख जिहड़ी है उहदे उत्ते एक इम्तिहान चलदा पिया है, ऐसे वक्त दे विच पाकिस्तान का यह मौकफ ये याद दहानी है कि रियासतां उसूलां नाल खड़ियां हुंदियां ने और असूल दे नाल ही खड़ियां रह सकदियां ने। पाकिस्तान ने यह चीज़ वाज़े की है कि मजलूम दे नाल असीं खड़े हैं, बल्कि मजलूम दे नाल खड़े हैं सिर्फ और सिर्फ असीं कोई नमायशी हाल का हिस्सा नहीं है कि उतों विखाई जाओ कि असीं इदां विचों तुसीं जड़ा वड़ी जाओ उन्हां दियां, नहीं। आखिर दे विच मैं खैर यही गल करांगी कि गजा फोर्स के उत्ते पाकिस्तान का मौकफ जिहड़ा है इहदे मस्बत आलमी इमेज नूं मजीद मजबूत करता है और शोर मचाने वाले मुल्कों तो पाकिस्तान को बिल्कुल अलग करता है और पाकिस्तान की इखलाकी जिहड़ी जुर्रत है उन्होंने वधाउंदा है और दुनिया को पैगाम देता है कि पाकिस्तान ना खामोश तमाशाई है, ना ही मफाद परस्त खिलाड़ी है, बल्कि एक ऐसा मुल्क है जिहड़ा मुश्किल वक्त दे विच भी आपदे असूलों का दामन नहीं छड़दा। इसी गल दे नाल मैनूं दे हुण इजाजत, तुहाडे नाल मुलाकात होएगी अगले वीलॉग दे विच, उदों लई अल्लाह ने के पान।